ਕੰਪਲੀਟਡ ਸਕੇਅਰਲੀ ਬੀਟਨ। ਲੇਕਿਨ ਇਹਦੇ ਬਾਵਜੂਦ ਤੁਸੀਂ ਮਈ ਤੋਂ ਲੈ ਕੇ ਹੁਣ ਤੱਕ ਦੇਖੋ ਵੀ ਇਹਨਾਂ ਨੇ ਕਿਵੇਂ ਆਪਣਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਤਾਂ ਜਿੱਤੇ ਆ, ਅਸੀਂ ਤਾਂ ਪਾਕਿਸਤਾਨ ਦੇ ਇੰਨੇ ਉਹਨਾਂ ਦੇ ਦਹਿਸ਼ਤਗਰਦੀ ਦੇ ਫਲਾਣੇ ਅੱਡਿਆਂ ਦੇ ਉੱਤੇ, ਉਹਨਾਂ ਦੇ ਫਲਾਣੇ 에ਅਰਪੋਰਟਾਂ ਦੇ ਉੱਤੇ ਉਹਨਾਂ ਦੇ ਅਸੀਂ ਇਹ ਸਿਸਟਮ ਡਿਸਟਰੋਏ ਕਰਤਾ, ਉਹ ਸਿਸਟਮ ਡਿਸਟਰੋਏ ਕਰਤਾ। ਕਿਸੇ ਨੇ ਵੀ ਭਾਰਤ ਦੇ ਨੂੰ ਘਾਹ ਨਹੀਂ ਪਾਇਆ ਔਰ ਇੱਕ ਵੀ ਮੁਲਕ ਅਦਰ ਦੈਨ ਨੇਤਨਯਾਹੂ ਦੇ ਭਾਰਤ ਦੇ ਨਾਲ ਨਹੀਂ ਖਲੋਤਾ ਪਾਕਿਸਤਾਨ ਨੂੰ ਬਲੇਮ ਕਰਨ। ਉਹਨਾਂ ਨੂੰ ਲੱਗਾ ਵੀ ਇਹ ਤਾਂ ਆਪਣਾ ਜਲੂਸ ਨਿਕਲ ਗਿਆ। Indian embassy hired Trump aides firm for talks on trade bilateral ties during Operation Sindoor। ਕੱਲਾ ਇਹੀ ਨਹੀਂ ਕਿ ਤਰਲੇ ਕੀਤੇ, ਲੇਕਿਨ ਉਹ ਤਰਲੇ ਕਰਾਉਣ ਲਈ ਵੀ ਪੈਸੇ ਪੇ ਕੀਤੇ ਤਰਲਿਆਂ ਦੇ ਵੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪ੍ਰਸਿੱਧ ਅਖਬਾਰ ਦਾ ਹਿੰਦੂ ਨੇ ਆਪਣੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਇੰਕਸ਼ਾਫ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਅੰਬੈਸੀ ਵਾਸ਼ਿੰਗਟਨ ਡੀਸੀ ਨੇ ਪ੍ਰੈਜ਼ੀਡੈਂਟ ਟਰੰਪ ਦੇ ਨੇੜਲੇ ਸਾਥੀ ਦੀ ਲੌਬੀ ਫਰਮ ਹਾਇਰ ਕੀਤੀ ਹੈ ਤਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕੀਤੀ ਜਾ ਸਕੇ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਪਰੇਸ਼ਨ ਸਿੰਦੂਰ ਵਿੱਚ ਸ਼ਿਕਸਤ ਖਾ ਚੁੱਕਾ ਭਾਰਤ 10 ਮਈ ਨੂੰ ਸੀਜ਼ਫਾਇਰ ਕਰਨ ਲਈ ਜਿਹੜੀ ਹੈ ਅਮਰੀਕਾ ਦੇ ਤਰਲੇ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਸਾਡੀ ਫੋਕ ਵਿਜ਼ਡਮ ਹੈ, ਲੋਕਾਂ ਦੇ ਵਿੱਚ ਸਦੀਆਂ ਤੋਂ ਜਿਹੜੇ ਅਖਾਣ ਬਣਦੇ ਨੇ, ਮੁਹਾਵਰੇ ਬਣਦੇ ਨੇ, ਉਹ ਸੱਚਮੁੱਚ ਹੀ ਬਾਕਮਾਲ ਹੈ। ਜਦੋਂ ਸਾਡੇ ਉਸ ਲੋਕ ਅਖਾਣ 'ਚ ਕਿਹਾ ਜਾਂਦਾ ਹੈ ਕਿ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ, ਪਰ ਅਖੀਰ ਸੱਚ ਫੇਰ ਕਿਤੇ ਨਾ ਕਿਤੇ ਉੱਭੜ ਕੇ ਸਾਹਮਣੇ ਆ ਜਾਂਦਾ। ਬਿਲਕੁਲ। ਹੁਣ ਇਹ ਇੰਨੀ ਇੱਕ ਵਾਈਜ਼ ਸਟੇਟਮੈਂਟ ਹੈ ਔਰ ਇਹ ਵੀ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਸੱਚ ਬੋਲਦੇ ਹੋ, ਅੱਜ ਜਿਹੜੀ ਗੱਲ ਦਾ ਨੈਰੇਟਿਵ ਤੁਸੀਂ ਜੋ ਦਿੱਤਾ, ਅੱਜ ਤੋਂ 10 ਸਾਲ ਬਾਅਦ ਵੀ ਤੁਹਾਨੂੰ ਕੋਈ ਪੁੱਛੇਗਾ ਕਿਉਂਕਿ ਉਹ ਸੱਚ ਹੈ, ਉਹ ਤੁਸੀਂ ਉਵੇਂ ਹੀ ਬਿਆਨ ਕਰੋਗੇ ਸਾਰੀ ਜ਼ਿੰਦਗੀ ਅੰਟਿਲ ਅਨਲੈਸ ਡਿਮੈਂਸ਼ੀਆ ਹੋ ਗਿਆ ਜਾਂ ਅਲਜ਼ਾਈਮਰ ਡਿਜ਼ੀਜ਼ ਹੋ ਗਈ ਵੀ ਯਾਦ ਹੀ ਭੁੱਲ ਗਿਆ। ਲੇਕਿਨ ਝੂਠ ਉਸ ਵੇਲੇ ਤੁਸੀਂ ਉਹਨੂੰ ਚਿਕਨਾ ਚੋਪੜਾ ਬਣਾ ਕੇ ਉਹਨੂੰ ਪ੍ਰੈਜ਼ੈਂਟ ਕਰ ਦਿੰਦੇ ਹੋ, ਲੇਕਿਨ ਫਿਰ ਤੁਹਾਨੂੰ ਵੀ ਭੁੱਲ ਜਾਂਦਾ। ਉਹ ਤਾਂ ਉਹਨਾਂ ਮੋਮੈਂਟਸ ਲਈ ਹੁੰਦਾ, ਤੁਸੀਂ ਉਸ ਸਿਚੁਏਸ਼ਨ ਨੂੰ ਕੈਪਚਰ ਕਰਨ ਦੇ ਲਈ ਕਰ ਰਹੇ ਹੁੰਦੇ। ਹੁਣ ਇਹ ਇੱਕ ਫੈਕਟ ਹੈ ਜਿਸ ਨੂੰ ਰਿਪੀਟਡਲੀ ਜਿਹੜਾ ਉਹ ਕਿੰਨੇ ਸੋਰਸਿਸ ਰਾਹੀਂ ਇੰਟਰਨੈਸ਼ਨਲੀ ਆਇਆ ਕਿ ਭਾਈ ਇੰਡੀਆ ਨੇ ਜਿਹੜਾ 22 ਅਪ੍ਰੈਲ ਨੂੰ ਪਹਿਲਗਾਮ 'ਚ ਫਾਲਸ ਫਲੈਗ ਆਪਰੇਸ਼ਨ ਕੀਤਾ, ਜਿਸ ਦਾ ਮਕਸਦ ਜ਼ਾਹਰ ਹੈ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਜਿਹੜਾ ਹੈ ਉਸ ਦੇ ਉੱਤੇ ਹਮਲਾ ਕਰਨਾ ਸੀ। ਤੇ ਜਿਹੜਾ 4 ਰੋਜ਼ਾ 7, 8, 9, 10 ਮਈ ਨੂੰ 2025, ਕਿਉਂਕਿ ਹੁਣ ਅਸੀਂ ਜਨਵਰੀ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ, ਜਿਹੜਾ 4 ਰੋਜ਼ਾ ਮਿਸਾਈਲ ਡਰੋਨ ਆਪਸੀ ਟਕਰਾਅ ਹੋਇਆ, ਉਸ 'ਚ ਭਾਰਤ ਬੁਰੀ ਤਰ੍ਹਾਂ ਪਿੱਟਿਆ, ਦੀ ਸ਼ਿਕਸਤ ਹੋਈ, ਉਹਦੇ 6-7 ਜਹਾਜ਼ ਡਿੱਗੇ, 24 ਘੰਟੇ ਦੇ ਲਈ ਉਹਨਾਂ ਨੂੰ ਆਪਣੀ 에ਅਰਫੋਰਸ ਗਰਾਊਂਡ ਕਰਨੀ ਪਈ ਐਂਡ ਇਵੈਂਚੁਅਲੀ ਅਮਰੀਕਾ ਦੇ ਤਰਲੇ ਕੀਤੇ। ਚਾਈਨਾ ਨੇ ਵੀ ਇਹ ਕਹਿ ਦਿੱਤਾ ਕਿ ਭਾਈ ਅਸੀਂ ਵੀ ਰੋਲ ਅਦਾ ਕੀਤਾ ਕਿ ਰੋਕੋ। ਸੋ ਜਿਹੜੀ ਜਿਹਨੂੰ ਕਹਿੰਦੇ ਨੇ ਕੰਪਲੀਟਡ ਸਕੇਅਰਲੀ ਬੀਟਨ। ਲੇਕਿਨ ਇਹਦੇ ਬਾਵਜੂਦ ਤੁਸੀਂ ਮਈ ਤੋਂ ਲੈ ਕੇ ਹੁਣ ਤੱਕ ਦੇਖੋ ਵੀ ਇਹਨਾਂ ਨੇ ਕਿਵੇਂ ਆਪਣਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਤਾਂ ਜਿੱਤੇ ਆ, ਅਸੀਂ ਤਾਂ ਪਾਕਿਸਤਾਨ ਦੇ ਇੰਨੇ ਉਹਨਾਂ ਦੇ ਦਹਿਸ਼ਤਗਰਦੀ ਦੇ ਫਲਾਣੇ ਅੱਡਿਆਂ ਦੇ ਉੱਤੇ, ਉਹਨਾਂ ਦੇ ਫਲਾਣੇ 에ਅਰਪੋਰਟਾਂ ਦੇ ਉੱਤੇ ਉਹਨਾਂ ਦੇ ਅਸੀਂ ਇਹ ਸਿਸਟਮ ਡਿਸਟਰੋਏ ਕਰਤਾ, ਉਹ ਸਿਸਟਮ ਡਿਸਟਰੋਏ ਕਰਤਾ। ਔਰ ਫਿਰ ਕਿਉਂਕਿ ਇੱਕ ਵੀ ਮੁਲਕ ਨੇ ਨਾ ਤਾਂ ਪਾਕਿਸਤਾਨ ਨੂੰ ਕੋਈ ਦੋਸ਼ ਦਿੱਤਾ ਵੀ ਉਹਨੇ ਦਹਿਸ਼ਤਗਰਦੀ ਕੀਤੀ, ਕਿਉਂਕਿ ਹਰ ਮੁਲਕ ਦੀ ਆਪਣੀ ਇੰਟੈਲੀਜੈਂਸ ਹੈ ਔਰ ਉਹ ਸ਼ੇਅਰ ਵੀ ਕਰਦੇ ਨੇ ਉਹਨਾਂ ਨੂੰ। ਸਾਡੇ ਤੋਂ ਵੀ ਪਹਿਲਾਂ ਅਸੀਂ ਤਾਂ ਅੰਦਾਜ਼ਾ ਲਾਇਆ ਵੀ ਇਹਨਾਂ ਨੇ ਜੋ ਕੁਝ ਪੁਲਵਾਮਾ 'ਚ ਕੀਤਾ ਸੀ ਚੋਣਾਂ ਜਿੱਤਣ ਲਈ, ਅਸੀਂ ਤਾਂ ਜਿਹਨੂੰ ਕਹਿੰਦੇ ਨੇ ਸਰਕਮਸਟੈਂਸ਼ੀਅਲ ਐਵੀਡੈਂਸ ਹੀ ਹੈ ਨਾ ਸਾਡੇ ਕੋਲ। ਹੋਰ ਸਾਡੀ ਕਿਹੜੀ ਖਾਲਿਸਤਾਨ ਇੰਟੈਲੀਜੈਂਸ ਬਿਊਰੋ ਦੇ ਉੱਥੇ ਏਜੰਟ ਬੈਠੇ ਹੋਏ ਨੇ ਮੁਲਕਾਂ ਦੇ ਵਿੱਚ, ਅਸੀਂ ਤਾਂ ਉਸ ਸਰਕਮਸਟਾਂਸ ਤੋਂ ਹੀ ਅੰਦਾਜ਼ਾ ਲਾਉਂਦੇ। ਪਰ ਜਿਹੜੇ ਮੁਲਕ ਨੇ ਉਹਨਾਂ ਦੀਆਂ ਤਾਂ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਦੇ ਜਿੱਥੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਉਹਨਾਂ ਦੇ ਵਿੱਚ ਮਿਲਟਰੀ ਇੰਟੈਲੀਜੈਂਸ ਹੁੰਦੀ ਹੈ, ਉਹਨਾਂ ਦੀ ਦੂਸਰੀ ਇੰਟੈਲੀਜੈਂਸ ਹੁੰਦੀ ਹੈ ਔਰ ਇੰਟੈਲੀਜੈਂਸ ਏਜੰਟ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ।
ਇਹੀ ਕਾਰਨ ਸੀ ਕਿ ਕਿਸੇ ਨੇ ਵੀ ਭਾਰਤ ਦੇ ਨੂੰ ਘਾਹ ਨਹੀਂ ਪਾਇਆ ਔਰ ਇੱਕ ਵੀ ਮੁਲਕ ਅਦਰ ਦੈਨ ਨੇਤਨਯਾਹੂ ਦੇ ਭਾਰਤ ਦੇ ਨਾਲ ਨਹੀਂ ਖਲੋਤਾ ਪਾਕਿਸਤਾਨ ਨੂੰ ਬਲੇਮ ਕਰਨ। ਉਹਨਾਂ ਨੂੰ ਲੱਗਾ ਵੀ ਇਹ ਤਾਂ ਆਪਣਾ ਜਲੂਸ ਨਿਕਲ ਗਿਆ। ਫਿਰ ਉਹਨਾਂ ਨੇ 60 ਦੇ ਕਰੀਬ ਐਕਸ ਮੈਂਬਰ ਸਿਟਿੰਗ ਮੈਂਬਰ ਪਾਰਲੀਮੈਂਟ, ਐਕਸ ਬਿਊਰੋਕਰੈਟ, ਦੂਜਿਆਂ ਤੀਜਿਆਂ ਦਾ ਵੱਡਾ ਸਾਰਾ ਡੈਲੀਗੇਸ਼ਨ, ਉਹਦੇ ਸ਼ਸ਼ੀ ਥਰੂਰ ਵਰਗਾ ਜਿਹੜਾ ਵਿੱਚੋਂ ਵਿੱਚ ਰਲਿਆ ਹੋਇਆ ਹੈ, ਕਾਂਗਰਸ ਦਾ ਲੇਬਲ ਆ ਕੇ ਬੈਠਾ, ਰਲਿਆ ਹਿੰਦੂ ਤਵੀਆਂ ਦੇ ਨਾਲ ਹੋਇਆ, ਬੜਾ ਖਤਰਨਾਕ ਕੇਰਲਾਈਟ, ਬਿਲਕੁਲ, ਉਹਨੂੰ ਅਮਰੀਕਾ ਭੇਜਿਆ ਡੈਲੀਗੇਸ਼ਨ ਦੇ ਕੇ। ਆਲਮੋਸਟ 35 ਤੋਂ 40 ਮੁਲਕਾਂ ਦਾ ਦੌਰਾ ਅੱਡ ਅੱਡ ਡੈਲੀਗੇਸ਼ਨ ਨੇ ਕੀਤਾ, ਲੇਕਿਨ ਇੱਕ ਵੀ ਮੁਲਕ ਫਿਰ ਵੀ ਉਹਨਾਂ ਦੀ ਮਦਦ ਤੇ ਨਹੀਂ ਆਇਆ। ਔਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਕਿ ਇਸ ਸਾਰੇ ਪਾਸਟ ਹਫ਼ਤਿਆਂ ਦੇ ਵਿੱਚ ਵੀ ਰਿਪੀਟਡਲੀ ਔਰ ਟਰੰਪ ਨੇ 60 ਤੋਂ ਜ਼ਿਆਦਾ ਵਾਰ ਕਿਹਾ ਕਿ ਭਾਈ ਅਸੀਂ ਜਿਹੜਾ ਇਹ ਤਾਂ ਦੋਵੇਂ ਨਿਊਕਲੀਅਰ ਪਾਵਰਸ, ਇਹਨਾਂ ਨੇ ਤਾਂ ਹਟਣਾ ਨਹੀਂ ਸੀ, ਮਿਲੀਅਨਸ ਮਰ ਜਾਣੇ ਸੀ, ਮੈਂ ਇਹਨੂੰ ਰੁਕਵਾਇਆ। ਮਾਰਕੋ ਰੂਬੀਓ ਉਹਨੇ ਰਿਪੀਟਡਲੀ ਇਸ ਨੂੰ ਕੀਤਾ। ਹੁਣ ਜਿਵੇਂ ਅਸੀਂ ਕਿਹਾ ਵੀ ਚਾਈਨਾ ਨੇ ਵੀ ਕਲੇਮ ਕੀਤਾ, ਲੇਕਿਨ ਇਹਨਾਂ ਨੇ ਬਿਲਕੁਲ ਝੂਠਾ ਨੈਰੇਟਿਵ ਇੰਡੀਅਨਸ ਜਿਹੜੇ ਨੇ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਦੇ, ਦੁਨੀਆ ਨੂੰ ਤਾਂ ਪਤਾ ਹੈ ਵੀ ਕੀ ਹੈ। ਔਰ ਇਹ ਵੀ ਸਾਹਮਣੇ ਆਇਆ ਵੀ ਉਹਨਾਂ ਦੇ ਰਾਫੇਲ ਦੇ ਸ਼ੇਅਰ ਡਿਗੇ, ਚਾਈਨੀਜ਼ J-35 ਕਿ ਕਿਹੜਾ ਜਿਹੜੇ ਉਹ ਅੱਪ ਗਏ। ਇਹ ਵੀ ਆਇਆ ਕਿ ਵੀ ਪਾਕਿਸਤਾਨ ਦਾ ਸਟੇਟਸ ਕਿਵੇਂ ਫੌਜੀ ਮੁਖੀ ਨੂੰ ਕੁਝ ਹਫ਼ਤੇ ਬਾਅਦ ਹੀ ਟਰੰਪ ਨੇ ਲੰਚ ਦੇ ਉੱਤੇ ਆਨਰ ਕੀਤਾ। ਇਸਲਾਮਿਕ ਵਰਲਡ ਦੇ ਵਿੱਚ ਸਾਊਦੀ ਅਰੇਬੀਆ ਨਾਲ ਪੈਕਟ ਹੋਇਆ ਔਰ ਇੱਕਦਮ ਸਟੇਚਰ ਜਿਹੜਾ ਉਹ ਕਿਤੇ ਦਾ ਕਿਤੇ ਗਿਆ। ਭਾਰਤ ਜਿਹੜਾ ਉਹ ਡਿੱਗਦਾ ਚਲਾ ਗਿਆ ਔਰ ਉਹਨਾਂ ਦੇ ਨਾਲ ਜਿਹੜੀ ਬਾਕੀ ਵੀ ਉਹਨਾਂ ਦੀ ਟੈਰਿਫ ਨੂੰ ਲੈ ਕੇ ਜਾਂ ਟ੍ਰੇਡ ਡੀਲ ਜਾਂ ਦੂਸਰਾ। ਹੁਣ ਇਹਦੇ ਬਾਵਜੂਦ ਉਹ ਡਿਨਾਇਲ 'ਚ, ਹੁਣ ਅਸੀਂ ਸਮਝਦੇ ਹਾਂ ਵੀ ਜਿਹੜਾ ਜਰਨਲਿਜ਼ਮ ਹੁੰਦਾ ਹੈ, ਇੱਕ ਤਾਂ ਖਬਰਾਂ ਹੁੰਦੀਆਂ ਨੇ ਜਿੱਥੇ ਕੋਈ ਵਾਪਰੀ, ਉਹਨਾਂ ਨੇ ਤੁਹਾਨੂੰ ਪ੍ਰੈਸ ਰਿਲੀਜ਼ ਦਿੱਤੀ, ਤੁਸੀਂ ਉਹਦੀਆਂ 4 ਖਬਰਾਂ ਬਣਾ ਕੇ ਲਾ ਦਿੱਤੀਆਂ। ਇੱਕ ਜਿਹਨੂੰ ਅਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਕਹਿੰਦੇ ਕਿ ਵੀ ਜਿੱਥੇ ਤੁਹਾਨੂੰ ਪਤਾ ਹੈ ਵੀ ਸਿੱਧਾ ਕੁਝ ਵੀ, ਇੱਕ ਤਾਂ ਹਾਰਸ ਮਾਊਥ ਤੋਂ ਆਉਂਦਾ, ਉੱਥੋਂ ਕੁਝ ਨਹੀਂ ਆ ਰਿਹਾ, ਕਵਰ ਅਪ ਵੀ ਹੋ ਰਿਹਾ, ਕਹਾਣੀ ਨੂੰ ਹੋਰ ਢੰਗ ਦੇ ਨਾਲ ਵੀ ਜਿਹੜਾ ਉਹ ਦੱਸਿਆ ਜਾ ਰਿਹਾ। ਔਰ ਇਹ ਨਹੀਂ ਹੈ ਵੀ ਉੱਥੋਂ ਵਾਲਾ ਮੀਡੀਆ ਇੱਥੋਂ ਵਾਲਾ ਵੀ ਕਰਦਾ। ਇੱਥੇ ਵੀ ਜਿਹਨੂੰ ਐਮਬੈਡਡ ਜਰਨਲਿਜ਼ਮ ਕਹਿਣ ਲੱਗ ਗਏ ਸੀ, ਜਿਵੇਂ ਇਰਾਕ ਵਾਰ ਵੇਲੇ ਹੋਇਆ ਜਾਂ ਦੂਜਾ, ਤੁਸੀਂ ਫੌਜੀਆਂ ਦੇ ਟੈਂਕਾਂ ਦੇ ਵਿੱਚ ਬੈਠੇ ਹੋ ਜਰਨਲਿਸਟ, ਤੁਸੀਂ ਉਹੀ ਸਟੋਰੀ ਦੇ ਰਹੇ ਹੋ ਜਿਹੜੀ ਕਿ ਤੁਹਾਨੂੰ ਵਨ ਸਾਈਡਡ ਦੇ ਰਹੇ। ਇਨਵੈਸਟੀਗੇਟਿਵ ਤਾਂ ਹੀ ਹੋਏਗਾ ਨਾ ਕਿ ਤੁਸੀਂ ਇੰਡੀਪੈਂਡੈਂਟਲੀ ਉਸ ਸਾਰਿਆਂ ਨੂੰ ਪ੍ਰੂਵ ਕਰੋ। ਹੁਣ ਭਾਰਤ ਦੇ ਵਿੱਚ ਹਾਲ ਤਾਂ ਇਹ ਹੈ ਕਿ ਮੈਜੋਰਿਟੀ ਮੀਡੀਆ ਤਾਂ ਉਹਨਾਂ ਦਾ ਜਿਹੜਾ ਉਹ ਦਰਬਾਰੀ ਮੀਡੀਆ, ਗੋਦੀ ਮੀਡੀਆ, ਜੋ ਮਰਜ਼ੀ ਉਹਨਾਂ ਨੂੰ ਨਾਂ ਰੱਖ ਲਓ, ਉਹ ਤਾਂ ਪੇਡ ਨੇ। ਜਿਹੜੇ ਮੇਨ ਸਟ੍ਰੀਮ ਉਹਨਾਂ ਦੇ ਚੈਨਲ ਕੋਈ 600 ਕਹਿੰਦਾ, ਕੋਈ 800 ਕਹਿੰਦਾ, ਪਰ 500 ਪਲੱਸ ਨੇ ਉਹ 40। ਪ੍ਰਿੰਟ ਮੀਡੀਆ ਦਾ ਵੀ ਇਹੀ ਹਾਲ ਹੈ। ਹੁਣ ਦਾ ਹਿੰਦੂ ਸਾਊਥ ਦੀ ਅਖਬਾਰ ਹੈ, ਬਹੁਤ ਪੁਰਾਣੀ, ਮੋਰ ਦੈਨ 100 ਈਅਰਸ ਐਗੋ, ਔਰ ਹਾਲਾਂਕਿ ਦੀ ਸਬਸਕ੍ਰਿਪਸ਼ਨ ਹੈ ਇੰਟਰਨੈਟ ਤੇ ਵੀ, ਪਰ ਮੈਂ ਇਸ ਨੂੰ ਸਬਸਕ੍ਰਾਈਬ ਵੀ ਕੀਤਾ ਹੋਇਆ ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਕਦੀ ਕਦਾਈ, ਹਾਲਾਂਕਿ ਬਹੁਤ ਵਾਰ ਜਦੋਂ ਇੰਡੀਅਨ ਨੈਸ਼ਨਲਿਜ਼ਮ ਦੀ ਗੱਲ ਆਉਂਦੀ ਹੈ ਉਹ ਵੀ ਉਸ 'ਚ ਨੇ। ਔਰ ਉਹਦੀ ਜਿਹੜੀ ਫੋਰਨ ਅਫੇਅਰਸ ਦੀ ਮੇਨ ਡੈਸਕ ਨੂੰ ਹੈਂਡਲ ਕਰਦੀ ਹੈ ਸੁਹਾਸਿਨੀ ਹੈਦਰ, ਉਹ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਬ੍ਰਿਲੀਅੰਟ ਜਰਨਲਿਸਟ ਹੈ, ਵਿਆਹੀ ਹੋਈ ਹੈ ਇੱਕ ਮੁਸਲਮਾਨ ਦੇ ਨਾਲ, ਹੈਦਰ ਲਾਸਟ ਨੇਮ ਹੈ ਉਹਦਾ। ਅਲਟੀਮੇਟਲੀ ਹੈ ਤਾਂ ਇੰਡੀਅਨ ਨੈਸ਼ਨਲ, ਜਿਵੇਂ ਸੁਬਰਾਮਨੀਅਮ ਸਵਾਮੀ ਟੋਟਲੀ ਉਹ ਤਾਂ ਹਿੰਦੂਤਵਾ ਦਾ ਆਈਡੀਆਲੋਗ ਹੈ, ਵੱਡਾ ਵਿਚਾਰਕ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਦਾ ਇਹ ਮੋਦੀ ਦਾ ਕ੍ਰਾਈਸਿਸ ਔਰ ਐਪਸਟਾਈਨ ਫਾਈਲਸ, ਪਹਿਲਾਂ ਤਾਂ ਸੁਬਰਾਮਨੀਅਮ ਸਵਾਮੀ ਨੇ ਬਹੁਤ ਸਾਰੇ ਸ਼ਾਟ ਫਾਇਰ ਕੀਤੇ ਹੋਏ ਨੇ ਮੋਦੀ ਦੇ ਇਖਲਾਕ ਨੂੰ ਲੈ ਕੇ, ਔਰ ਇਹ ਕਿਵੇਂ ਬੇੜਾ ਗਰਕ ਕਰ ਰਿਹਾ, ਇਕਨੋਮੀ ਦਾ ਕੀ ਹਾਲ ਹੈ। ਪਰ ਇਹਨਾਂ ਦਿਨਾਂ 'ਚ ਸ਼ਾਇਦ ਉਹ ਕਿਤੇ ਗਾਇਬ ਹੈ ਜਾਂ ਕੋਈ ਬਿਮਾਰ ਹੋਏ, ਪਤਾ ਨਹੀਂ। ਲੇਕਿਨ ਇਹ ਜਿਹੜੀ ਸਟੋਰੀ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੈ, ਉਹ ਸੁਹਾਸਿਨੀ ਹੈਦਰ ਨੇ ਜਾਂ ਦਾ ਹਿੰਦੂ ਨੇ ਇਸ ਤੋਂ ਪਰਦਾ ਚੁੱਕਿਆ। ਹੁਣ ਇਹ ਸਟੋਰੀ ਜਿਹੜੀ ਉਹਨਾਂ ਦੀ ਐਕਸਕਲੂਸਿਵ ਸਟੋਰੀ ਹੈ, ਉਹਦੇ 'ਚ ਉਹਨਾਂ ਨੇ ਉਹਨੂੰ ਕਿਹਾ ਵੀ ਐਕਸਕਲੂਸਿਵ ਹੈ। ਉਹ ਇਹ ਹੈ ਵੀ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਜਿਹੜੇ ਲੌਬਿਸਟ ਫਰਮਾਂ ਕਿਸੇ ਮੁਲਕ ਦੇ ਹੱਕ ਦੇ ਵਿੱਚ ਲੌਬੀ ਕਰਦੀਆਂ ਨੇ, ਉਹਨਾਂ ਨੂੰ ਰਜਿਸਟਰ ਹੋਣਾ ਪੈਂਦਾ। ਔਰ ਉਹ ਰਜਿਸਟ੍ਰੇਸ਼ਨ ਦਾ ਐਕਟ ਹੈ, ਉਹਨੂੰ ਫਾਰਾ ਕਹਿੰਦੇ ਨੇ, ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ। ਹੁਣ ਵਾਸ਼ਿੰਗਟਨ DC ਦੇ ਵਿੱਚ ਉਹਨੂੰ ਬੈਲਟ ਵੇ ਕਹਿੰਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੌਬਿੰਗ ਫਰਮਸ ਨੇ। ਇਕੱਲੀ ਲੌਬਿੰਗ ਫੋਰਨ ਪਾਲਿਸੀ ਜਾਂ ਮੁਲਕਾਂ ਦੀ ਨਹੀਂ ਹੁੰਦੀ, ਵਿਦਨ ਵੀ ਕੋਈ ਟਬੈਕੋ ਇੰਡਸਟਰੀ ਹੈ, ਕੋਈ ਵੀਟ ਇੰਡਸਟਰੀ ਹੈ, ਕੋਈ ਕਾਰਨ ਇੰਡਸਟਰੀ ਹੈ, ਉਹਨਾਂ ਨੇ ਆਪਣੇ ਨਾਲ ਸੰਬੰਧਿਤ ਕਾਨੂੰਨ
ਜਾਂ ਦੂਸਰੇ ਇੰਟਰਸਟ ਕਿਵੇਂ ਵਾਚ ਕਰ ਰਹੇ ਨੇ, ਉਹ ਲੌਬਿੰਗ ਗਰੁੱਪਸ ਨੂੰ ਹਾਇਰ ਕਰਦੇ ਨੇ। ਹੁਣ ਹਿੰਦੂ ਦੀ ਇਨਵੈਸਟੀਗੇਟਿਵ ਸਟੋਰੀ ਨੇ ਫਾਰਾ ਰਾਹੀਂ ਇਹ ਲੱਭਿਆ ਕਿ ਵੀ ਦਸੰਬਰ ਮਹੀਨੇ ਦੇ ਵਿੱਚ ਜਿਹੜੀ ਟਰੰਪ ਦੀ ਇੱਕ ਪਰਸਨਲ ਟਰੰਪ ਏਡ ਦੀ ਇੱਕ ਫਰਮ ਸੀ, ਉਹ ਇੰਡੀਆ ਨੇ ਹਾਇਰ ਕੀਤੀ। ਹਾਇਰ ਵੀ 10 ਮਈ ਨੂੰ ਕੀਤੀ। ਹੁਣ ਇਹ ਬੜਾ ਜਿਹੜਾ ਟਾਈਮ ਲਾਈਨ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਹੁਣ 10 ਮਈ 2025 ਨੂੰ ਹੀ ਸੀਜ਼ਫਾਇਰ ਹੁੰਦਾ ਹੈ, ਤੇ 10 ਮਈ ਨੂੰ ਐਸਾ ਕੀ ਜਿਹੜਾ ਉਹ ਵੇਲਣੇ 'ਚ ਬਾਂਹ ਆਈ ਹੋਈ ਸੀ ਇੰਡੀਅਨ ਐਮਬੈਸੀ ਦੀ ਕਿ ਉਹਨਾਂ ਨੂੰ ਟਰੰਪ ਦੀ ਜਿਹੜਾ, ਕਿਉਂਕਿ ਟਰੰਪ ਏਡ ਲੌਬਿੰਗ ਫਰਮ ਦਾ ਮਤਲਬ ਹੀ ਇਹ ਹੈ ਕਿ ਵੀ ਸਿੱਧੀ ਐਕਸੈਸ ਟਰੰਪ ਤੱਕ ਹੋਏ। ਹੁਣ ਕੀ ਇਸ ਲੌਬਿੰਗ ਫਰਮ ਦੇ ਹਾਇਰ ਕਰਨ ਤੋਂ ਬਾਅਦ ਹੀ ਟਰੰਪ ਐਂਡ ਕੰਪਨੀ ਇਨਵੋਲਵ ਹੋਏ ਸੀਜ਼ਫਾਇਰ ਕਰਵਾਉਣ 'ਚ, ਜਾਂ ਉਸ ਤੋਂ ਉਸੇ ਸ਼ਾਮ ਹੋਏ ਕਿ ਜੀ ਇੰਡੀਆ ਐਜ਼ ਏ ਗ੍ਰੈਟੀਚਿਊਡ ਕਿ ਜੀ ਦੇਖੋ ਅਮਰੀਕਾ ਨੇ ਸਾਡੀ ਜਾਨ ਬਚਾ ਦਿੱਤੀ। ਹੁਣ ਇਸ ਸਟੋਰੀ ਦੀ ਹੈਡਲਾਈਨ ਹੈ, ਇੰਡੀਅਨ ਐਮਬੈਸੀ ਹਾਇਰਡ Trump aids firm for talks on trade bilateral ties during Operation Sindoor। ਹੁਣ ਇਹਨੇ ਤਾਂ ਸਪਸ਼ਟ ਕਰਤਾ ਕਿ ਭਾਈ ਇਹ ਜਿਹੜਾ ਇਹਨਾਂ ਨੇ ਹੀ ਇਕੱਲਾ ਹੀ ਨਹੀਂ ਕਿ ਤਰਲੇ ਕੀਤੇ, ਲੇਕਿਨ ਉਹ ਤਰਲੇ ਕਰਾਉਣ ਲਈ ਵੀ ਪੈਸੇ ਪੇ ਕੀਤੇ ਤਰਲਿਆਂ ਦੇ ਵੀ, ਔਰ ਉਹਦੇ ਲਈ ਟਰੰਪ ਦੀ ਪਰਸਨਲ ਜਿਹੜਾ ਉਸ ਦਾ ਏਡ ਜਿਹੜਾ ਉਹਦਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਵਿਸ਼ਵਾਸ ਪਾਤਰ ਹੈ, ਉਹਦੀ ਲੌਬੀ ਫਰਮ ਦੇ ਰਾਹੀਂ ਗੱਲਬਾਤ ਕੀਤੀ। ਅਕੋਰਡਿੰਗ ਟੂ ਫਾਰਾ ਫਾਈਲਿੰਗਸ, ਹੁਣ ਇਹ ਫਾਰਾ ਉਹੀ ਹੈ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਲੌਬੀ ਫਰਮ SHW, ਇਹ ਉਸ ਲੌਬਿੰਗ ਫਰਮ ਦਾ ਨਾਮ ਹੈ, was asked to schedule meetings for Foreign Minister S. Jaishankar, Foreign Secretary and the Ambassador with US Vice President J.D. Vance, Secretary of Defense Pete Hegseth and CIA Chief John Ratcliffe। ਹੁਣ ਤਾਂ ਕੋਈ ਭੇਤ ਵਾਲੀ ਵਿੱਚ ਗੱਲ ਰਹਿ ਹੀ ਨਹੀਂ ਗਈ ਕਿ 10 ਮਈ ਨੂੰ ਆਪਰੇਸ਼ਨ ਸੰਦੂਰ ਦੇ ਦੌਰਾਨ ਜਦੋਂ ਫਾਈਨਲ ਸੀਜ਼ਫਾਇਰ ਹੁੰਦਾ ਹੈ, ਇਹ ਜਿਹੜੀ ਟਰੰਪ ਦੀ ਕੌਨਫੀਡੈਂਟ ਫਰਮ ਹੈ, ਜਿਹੜਾ ਬੰਦਾ ਉਹਦਾ ਯਾਰ ਹੈ ਔਰ SHW, ਉਹਨੂੰ ਉਹ ਹਾਇਰ ਕੀਤਾ ਜਾਂਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਵੀ ਆਹ 3 ਮੀਟਿੰਗ ਜਿਹੜੀਆਂ ਨੇ ਸਾਡੀਆਂ ਤੁਸੀਂ ਅਰੇਂਜ ਕਰਾਓ। ਔਰ ਜਦੋਂ ਉਹਨਾਂ ਨੇ ਦਾ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ ਰੀਚਡ ਆਊਟ to 3 senior officials of Trump administration on May 10, 2025, ਇਧਰ ਜਿਹੜੀ ਹੈ ਉਹ ਲੌਬੀ ਫਰਮ ਹਾਇਰ ਹੁੰਦੀ ਹੈ, ਉਧਰ ਇਹਨਾਂ 3 ਆਫੀਸ਼ੀਅਲਸ ਦੇ ਨਾਲ ਇੰਡੀਅਨ ਐਮਬੈਸੀ ਦਾ ਰਾਬਤਾ ਹੁੰਦਾ ਹੈ। The day ceasefire following Operation Sindoor was announced, it approached White House Chief of Staff Susie Wiles, US Trade Representative Jamieson Greer and Ricky Gill। ਹੁਣ ਇੰਡੀਆ ਨੇ ਤਾਂ ਪਹਿਲਾਂ ਕਿਹਾ ਕੌਣ ਰਿਕੀ ਗਿਲ, ਜਿਹਨੂੰ ਅਵਾਰਡ ਦਿੱਤਾ ਹੈ ਸਟੇਟ ਡਿਪਾਰਟਮੈਂਟ ਨੇ ਵੀ ਤੁਸੀਂ ਸੀਜ਼ਫਾਇਰ ਇੰਡੀਆ ਔਰ ਪਾਕਿਸਤਾਨ 'ਚ ਕਰਾਇਆ। ਹੁਣ ਰਿਕੀ ਗਿਲ ਦੇ ਨਾਲ ਇਹ ਤਾਂ ਮੀਟਿੰਗਾਂ ਕਰ ਰਹੇ ਸੀ, ਕਿਉਂਕਿ ਜਿਹੜੀ ਲੌਬੀ ਫਰਮ ਹਾਇਰ ਕੀਤੀ ਇਸ ਕੰਮ ਲਈ ਸੀ ਵੀ ਸਾਡੀ ਜਾਨ ਬਚਾਓ। ਐਟ ਦਾ ਨੈਸ਼ਨਲ ਸਿਕਿਉਰਿਟੀ ਕਾਉਂਸਲ, ਰਿਕੀ ਗਿਲ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਨਾਮ ਰਣਜੀਤ ਸਿੰਘ ਗਿੱਲ ਹੈ, ਸਿੱਖ ਬੈਕਗਰਾਊਂਡ ਹੈ, ਟੂ ਡਿਸਕਸ media coverage of the conflict, says a filing by US lobby firm with the US Department of Justice। ਹੁਣ ਕਿਉਂਕਿ ਜਿਹੜੀ ਫਾਰਾ ਥੱਲੇ ਰਜਿਸਟਰਡ ਹੈ, ਉਹਨੇ ਦਸੰਬਰ 31 ਤੋਂ ਪਹਿਲਾਂ ਫਾਈਲ ਕਰਨਾ ਕਿ ਵੀ ਉਹਨੇ ਕੀ ਕੰਮ ਕੀਤਾ ਹੈ, ਤਾਂ ਉਹਨੇ ਕਿਹਾ ਜੀ ਆਹ ਸਾਡੀ ਟਾਸਕ ਸੀ ਜਿਹੜੀ ਅਸੀਂ ਕੀਤੀ ਹੈ। 60 ਐਂਟਰੀਜ਼ ਨੇ ਦਸੰਬਰ 2025 ਦੇ ਵਿੱਚ, ਔਰ ਡਿਪਾਰਟਮੈਂਟ ਆਫ ਜਸਟਿਸ ਦੇ ਫਾਰਾ ਵੈਬਸਾਈਟ ਦੇ ਉੱਤੇ ਉਹਨਾਂ ਨੇ ਬਿਲਕੁਲ ਡਿਟੇਲ ਤਾਂ ਨਹੀਂ ਡਾਈਵਲਜ ਕੀਤੀ, ਪਰ ਦੇ ਇੰਡੀਕੇਟ ਕਲੋਜ਼ ਇੰਟਰੈਕਸ਼ਨ ਔਨ ਦਾ ਡੇ ਕਿ ਵੀ ਇਹ ਸਾਰੀਆਂ ਹਾਇਰਿੰਗ ਔਰ ਮੀਟਿੰਗਸ ਦੀ ਜਿਹੜੀ ਸਕੈਜੂਲਿੰਗ ਹੈ ਉਹ 10 ਮਈ ਨੂੰ ਹੁੰਦੀ ਹੈ, ਜਦੋਂ ਕਿ ਟਰੰਪ ਕਹਿ ਰਿਹਾ ਕਿ ਭਾਈ ਮੈਂ ਸੀਜ਼ਫਾਇਰ ਕਰਵਾਇਆ। ਹੁਣ ਜਦੋਂ ਇਹਨੇ ਹਿੰਦੂ ਨੇ ਇੰਡੀਅਨ ਐਮਬੈਸੀ ਨੂੰ ਕਿਹਾ, ਸੋ ਉਹਨਾਂ ਨੇ ਕੁਐਸਚਨਰ ਭੇਜਿਆ ਕਿ ਭਾਈ ਇਹ ਤੁਸੀਂ ਦਿਓ, ਉਹ ਕਹਿੰਦੇ ਅਸੀਂ ਤਾਂ ਦੇਖੋ ਇਹ ਜਿਹੜੀਆਂ ਲੌਬਿੰਗ ਫਰਮ ਹਾਇਰ ਕਰਨਾ ਹੁੰਦਾ ਹੈ, ਇਹ ਸਟੈਂਡਰਡ ਪ੍ਰੈਕਟਿਸ ਹੈ ਆਊਟਰੀਚ ਕਰਨ ਦੇ ਲਈ, ਅਸੀਂ ਇਸ ਕਿਸਮ ਦੀਆਂ ਫਰਮ ਜਿਹੜੀਆਂ ਨੇ ਉਹ ਕਾਫੀ 1950 ਤੋਂ ਹੀ ਹਾਇਰ ਕਰਦੇ ਆ ਰਹੇ ਹਾਂ, ਐਮਬੈਸੀ ਦੇ ਸਪੋਕਸਪਰਸਨ ਨੇ ਕਿਹਾ। ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਟ ਡਿਡਨਟ ਰਿਸਪੌਂਡ ਟੂ ਸਪੈਸੀਫਿਕ ਕੁਐਸਚਨਸ ਅਬਾਊਟ ਵਾਈ ਦ ਲੌਬੀ ਫਰਮਸ ਹੈਡ ਬੀਨ ਆਸਕਡ ਟੂ ਫਿਕਸ ਮੀਟਿੰਗਸ ਵਿਦ ਸੀਨੀਅਰ US officials ਔਰ ਕਾਲਸ ਔਨ May 10th,
ਚਲੋ ਤੁਸੀਂ ਲੌਬਿੰਗ ਫਰਮ ਤਾਂ ਹਾਇਰ ਹੁੰਦੀਆਂ ਨੇ, ਪਾਕਿਸਤਾਨ ਵੀ ਕਰਦਾ ਹੈ, ਬਾਕੀ ਮੁਲਕ ਵੀ ਕਰਦੇ ਨੇ, ਬਿਲਕੁਲ ਪਰ ਲੌਬੀ ਫਰਮ ਵੀ ਤੁਸੀਂ ਹਾਇਰ ਕਰ ਰਹੇ ਹੋ ਔਰ 10 ਤਰੀਕ ਨੂੰ ਤੁਸੀਂ ਉਹਨਾਂ ਨੂੰ, ਤੁਹਾਡੀ ਲੌਬੀ ਫਰਮ ਰਿਕੁਐਸਟ ਕਰ ਰਹੀ ਹੈ ਕਿ ਭਾਈ ਇਹਨਾਂ ਦੇ ਨਾਲ, ਇਹਨਾਂ 3 ਅਫੀਸ਼ੀਅਲਸ ਦੇ ਨਾਲ ਮੀਟਿੰਗਸ ਹੋਣ, ਔਰ ਇਸ ਦੇ ਨਾਲ ਜਿਹੜਾ ਈਵਨ ਇਸੇ ਹੀ ਅਖਬਾਰ ਦਾ ਇਹ ਕਹਿਣਾ ਵੀ ਇਹਨੇ ਮਿੱਥ ਵੀ ਤੋੜ ਦਿੱਤਾ ਹੈ ਕਿ ਜਿਹੜਾ ਰਿਪੀਟਡਲੀ US ਕਹਿ ਰਿਹਾ ਹੈ ਕਿ ਭਾਈ ਉਹਨਾਂ ਨੇ ਸੀਜ਼ਫਾਇਰ ਕਰਵਾਇਆ, ਇੰਡੀਆ ਡਿਨਾਈਲ ਦੇ ਵਿੱਚ ਵੀ ਸੀ, ਔਰ ਉਹਨਾਂ ਨੇ ਕਿਹਾ ਵੀ ਅਸੀਂ ਹਿੰਦੂ ਸੈਂਟ ਏ ਡੀਟੇਲਡ ਸੈਟ ਆਫ ਕੁਐਸਚਨਸ ਟੂ ਦਾ ਮਿਨਿਸਟਰੀ ਇਨ ਦਿੱਲੀ and the Embassy of India in Washington to confirm the FARA filings as well as the specific calls made on May 10 and will update this story if any responses are given. ਉਹਨਾਂ ਨੇ ਕਿਹਾ ਵੀ ਨਾ ਇਹਨਾਂ ਨੇ ਐਮਬੈਸੀ ਨੇ ਰਿਸਪੌਂਡ ਕੀਤਾ ਹੈ, ਤੇ ਜੇ ਮਿਨਿਸਟਰੀ ਫੋਰਨ ਮਿਨਿਸਟਰੀ ਔਰ ਦੂਸਰਿਆਂ ਨੂੰ ਵੀ ਕਿਹਾ, ਉਹਨਾਂ ਨੇ ਵੀ ਅਜੇ ਤੱਕ ਨਹੀਂ ਕੀਤਾ। ਉਹਨੇ ਕਿਹਾ ਸੁਹਾਸਿਨੀ ਨੇ ਕਿ ਭਾਈ ਜੇ ਕੋਈ ਉਹਦਾ ਰਿਸਪੌਂਸ ਆਇਆ ਤਾਂ ਅਸੀਂ ਸਟੋਰੀ ਨੂੰ ਅਪਡੇਟ ਕਰਾਂਗੇ। ਔਰ ਇਹ ਜਿਹੜੀ ਉਹਨਾਂ ਨੇ ਲੌਬਿੰਗ ਫਰਮ SHW LLC ਨੇ ਜਿਹੜਾ ਫਾਈਲ ਕੀਤਾ, raised eyebrows amongst diplomats in Delhi, as the firm also claimed that it set up meetings for several Indian officials from External Affairs Minister S. Jaishankar to Foreign Secretary Vikram Mishri to Deputy National Security Advisor Pawan Kapoor and even Indian Ambassador Vinay Kwatra with top Trump administration officials over the past year। ਕਿ ਪਿਛਲੇ ਸਾਲ 'ਚ ਹੀ ਇਹ ਸਾਰੀਆਂ, ਹੁਣ ਹਾਲ ਇਹ ਹੈ ਇੰਡੀਆ ਦਾ ਜਿਹੜਾ ਮੋਦੀ ਦੇ ਲਈ ਹਵਨ ਤੇ ਦੂਜੇ ਜਿਹੜਾ ਟਰੰਪ ਲਈ ਮੋਦੀ ਸਪੋਰਟਰ ਬੇਸ ਹਾਊਡੀ ਮੋਡੀ ਤੇ ਹਵਨ ਤੇ ਯੱਗ ਕਰਾਉਣ ਵਾਲੇ ਸੀ, ਈਵਨ ਇਹਨਾਂ ਦੇ ਸੈਕਟਰੀ ਆਫ ਡਿਫੈਂਸ ਜਾਂ ਦੂਜੇ ਤੀਜੇ ਨੂੰ ਮਿਲਣ ਲਈ ਇੰਡੀਆ ਦੇ ਐਂਬੈਸਡਰ ਨੂੰ ਵੀ ਜਿਹੜੀਆਂ ਲੌਬੀ ਫਰਮ ਦਾ ਸਹਾਰਾ ਲੈਣਾ ਪੈ ਰਿਹਾ ਮੀਟਿੰਗ ਦੇ ਲਈ। ਮਤਲਬ ਇਹ ਹੈ ਵੀ ਇਹਨਾਂ ਨੇ ਇਹਨਾਂ ਨੂੰ ਬਿਲਕੁਲ ਜਿਹੜਾ ਛਿੜਕ ਕੇ ਪਰੇ ਸੁੱਟਿਆ ਹੋਇਆ, ਔਰ ਇਹ ਸਾਰੇ ਦਾ ਨਤੀਜਾ ਲੰਬੀ ਚੌੜੀ ਸਟੋਰੀ ਹੈ ਪਰ ਉਹਦਾ ਕਰਕਸ ਇਹੀ ਹੈ, ਔਰ ਇਹ ਗੱਲ ਸਾਬਤ ਕਰਦੀ ਹੈ ਕਿ ਭਾਰਤ ਦਾ ਬਿਲਕੁਲ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ। ਔਰ ਈਵਨ ਦਾ ਹਿੰਦੂ ਦੀ ਸਟੋਰੀ ਨੂੰ ਫਿਰ ਈਵਨ ਇਹਨਾਂ ਦੀਆਂ ਨਿਊਜ਼ ਏਜੰਸੀਜ਼ PTI ਔਰ ਦੂਜਿਆਂ ਨੇ ਵੀ, ਟ੍ਰਿਬਿਊਨ ਨੇ ਵੀ ਹੈਡਲਾਈਨ ਦੇ, ਇੰਡੀਅਨ ਐਮਬੈਸੀ ਕੰਟੈਕਟਡ ਟਰੰਪ ਏਡਸ ਔਨ ਟਰੂਸ ਡੇ US ਲੌਬੀ ਫਰਮ, ਕਿ ਭਾਈ ਜਿੱਦਣ ਸੀਜ਼ਫਾਇਰ ਹੁੰਦਾ ਉਦੋਂ ਹੀ ਇਹ ਜਿਹੜੀ ਆ ਹਾਇਰ ਕੀਤੀ ਜਾਂਦੀ ਹੈ। ਔਰ ਇਸ ਦੇ ਉੱਤੇ ਜੈਰਾਮ ਰਮੇਸ਼ ਕਾਂਗਰਸ ਦੇ ਲੀਡਰ ਨੇ ਵੀ ਕਿਹਾ, ਜੈਰਾਮ ਰਮੇਸ਼ ਕਲੇਮਸ US ਸਟੇਟ ਸੈਕਟਰੀ ਰੂਬੀਓਜ਼ ਇੰਟਰਵੈਂਸ਼ਨ ਔਨ ਸਟਾਪਿੰਗ ਆਪਰੇਸ਼ਨ ਸੰਦੂਰ, ਉਹਨੂੰ ਵੀ ਉਹਨੇ ਕੋਟ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਇੰਡੀਆ ਆਪਣਾ ਬਰੇਵ ਫੇਸ ਦੇ ਰਿਹਾ ਕਿ ਜੀ ਸਾਡੀ ਇਕੋਨਮੀ ਨੂੰ ਕੋਈ ਫਰਕ ਨਹੀਂ ਪਏਗਾ, ਕੋਈ ਫਰਕ ਨਹੀਂ ਪੈ ਰਿਹਾ। ਇਹ ਜੋ ਕੁਝ ਚੱਲ ਰਿਹਾ ਹੁਣ ਇਹਨਾਂ ਦੀ ਆਪਣੀ ਖਬਰ ਹੈ, ਫੋਰਨ ਇਨਵੈਸਟਮੈਂਟ ਇਨ ਇੰਡੀਅਨ ਰੀਅਲ ਐਸਟੇਟ ਫਾਲਸ 16% ਟੂ 3.65 ਬਿਲੀਅਨ ਲਾਸਟ ਈਅਰ, ਕਿ ਇਹ ਜਿਹੜਾ ਇੰਡੀਆ ਦਾ ਇਹ ਸਾਰਾ ਚੱਲ ਰਿਹਾ। ਪਿਛਲੇ ਸਾਲ ਜਿਹੜੀ ਇਨਵੈਸਟਮੈਂਟ ਇੰਡੀਆ ਦੀ ਸੀ ਉਸ ਨਾਲੋਂ ਇਸ ਵਾਰ 4.82 ਬਿਲੀਅਨ ਤੋਂ ਜਿਹੜਾ ਘਟ ਕੇ ਜਿਹੜਾ 2.24 ਬਿਲੀਅਨ ਜਿਹੜਾ ਉਹ ਰਹਿ ਗਈ ਹੈ। ਸੋ ਇਹ ਆਪਣਾ ਪੂਰੀ ਤਰ੍ਹਾਂ ਜਲੂਸ ਇਹਨਾਂ ਦਾ ਨਿਕਲ ਰਿਹਾ, ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਰਿਮਾਰਕੇਬਲ ਹੈ ਕਿ ਉਹਨਾਂ ਨੇ ਜਿਹੜਾ ਇਹ ਇਨਵੈਸਟੀਗੇਟਿਵ ਸਟੋਰੀ ਰਾਹੀਂ ਇਸ ਗੱਲ ਨੂੰ ਬਿਲਕੁਲ ਜਿਹਨੂੰ ਕਹਿੰਦੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਔਰ ਇਹ ਹੈ ਜਿਹਨੂੰ ਸਾਡਾ ਅਖਾਣ ਪੰਜਾਬੀ ਜ਼ਬਾਨ ਦਾ ਕਹਿੰਦਾ ਕਿ ਸੱਚ ਜਿਹੜਾ ਹੈ ਉਹ 100 ਪਰਦੇ ਫਾੜ ਕੇ ਵੀ ਬਾਹਰ ਆ ਜਾਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।